ਇਹ ਮਹਿਜ਼ ਇੱਕ ਕੰਟਰੈਕਟ ਹਾਇਰਿੰਗ ਵਾਲਾ ਕੰਮ ਨਹੀਂ ਸੀ। ਨਿਖਿਲ ਗੁਪਤਾ ਬੜਾ ਡੀਪਲੀ ਇਨਵੋਲਵ ਸੀ ਵਿਕਾਸ ਯਾਦਵ ਰਾਹ ਆਫੀਸ਼ੀਅਲ ਦੇ ਨਾਲ। ਜਦੋਂ ਅਮਰੀਕਨ ਇਨਵੈਸਟੀਗੇਟਰਸ ਨੇ ਇਹ ਵਿਕਾਸ ਯਾਦਵ ਨਿਖਿਲ ਗੁਪਤਾ ਇਹਨਾਂ ਦੇ ਫੋਨ ਇਹਨਾਂ ਦੇ ਦੂਸਰੇ ਟਰੈਕ ਔਰ ਦੂਜੇ ਖੰਗਾਲੇ ਤਾਂ ਇਹਨਾਂ ਨੂੰ ਲੱਗਾ ਵੀ ਇਹ ਤਾਂ ਲੰਬੇ ਵਕਤ ਤੋਂ ਇਕੱਲਾ ਇਸ ਤੱਕ ਮਹਿਦੂਦ ਨਹੀਂ ਹੈ ਕਿ ਵੀ ਇਹ ਮਰਡਰ ਫਾਰ ਹਾਇਰ ਪਲਾਟ ਹੈ। ਇਹ ਤਾਂ ਡਰੱਗ ਟ੍ਰੈਫਿਕਿੰਗ ਵੈਪਨ ਟ੍ਰੈਫਿਕਿੰਗ ਕਿ ਵੀ ਉਹਨੂੰ ਕਹਿ ਰਿਹਾ ਵੀ ਇੰਨੇ ਤੋਂ ਤੱਕ ਵੈਪਨ ਪਹੁੰਚਾਏ ਜਾਣਗੇ, ਇੰਨੀ ਤੂੰ ਕੋਕੇਨ ਪਹੁੰਚਾ ਦੇ। ਪ੍ਰੋਸੀਕਿਊਟਰਸ ਨੇ ਕੋਰਟ ਡਾਕੂਮੈਂਟਸ ਦੇ ਵਿੱਚ ਕਿਹਾ ਕਿ ਮਰਡਰ ਫਾਰ ਹਾਇਰ ਪਲਾਟ ਇਨਵੋਲਵਡ ਪਲਾਨਸ ਫਾਰ ਐਨ ਐਡੀਸ਼ਨਲ ਅਸੈਸੀਨੇਸ਼ਨ ਇਨ ਨੇਪਾਲ ਔਰ ਪਾਕਿਸਤਾਨ। ਹੁਣ ਈਵਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਲਈ ਵੀ ਪ੍ਰੋਬਲਮਸ ਹੋਣਗੀਆਂ, ਜਿਹੜਾ ਕਿ ਜਸਟਿਨ ਟਰੂਡੋ ਦੀ ਲਾਈਨ ਨੂੰ ਕ੍ਰਾਸ ਕਰਕੇ ਖੁਦ ਹੀ ਇੰਡੀਆ ਦੇ ਨਾਲ ਜਿਹੜਾ ਹੈ ਉਹ ਵਪਾਰਕ ਸੰਬੰਧ ਵੀ ਬਣਾਉਣਾ ਚਾਹੁੰਦਾ ਹੈ ਜਾਂ ਉਸ ਦੇ ਨਾਲ ਨਾਰਮਲ ਕਰਨਾ ਚਾਹੁੰਦਾ ਹੈ, ਕਿਉਂਕਿ ਇਹ ਜਿਹੜੇ ਨਵੇਂ ਡਾਕੂਮੈਂਟ ਨੇ ਇਸ ਤੋਂ ਸਾਹਮਣੇ ਆ ਗਿਆ ਕਿ ਨਿਖਿਲ ਗੁਪਤਾ ਔਰ ਵਿਕਾਸ ਯਾਦਵ ਇਹਨਾਂ ਨੇ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਪਲਾਨ ਕੀਤਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਲੂਮਬਰਗ ਨੇ ਇੰਕਸ਼ਾਫ ਕੀਤਾ ਹੈ ਕਿ ਅਮਰੀਕਨ ਵਕੀਲਾਂ ਨੇ ਨਿਖਿਲ ਗੁਪਤਾ ਤੇ ਹੋਰ ਦੋਸ਼ ਵੀ ਆਇਦ ਕੀਤੇ ਹਨ, ਜਿਨ੍ਹਾਂ ਵਿੱਚ ਕਤਲ, ਮਨੀ ਲਾਂਡਰਿੰਗ ਅਤੇ ਡਰੱਗ ਵੈਪਨ ਟ੍ਰੈਫਿਕਿੰਗ ਆਦਿ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੋਲੀਟੀਕਲੀ ਤਾਂ ਇੰਡੀਆ ਨੂੰ ਪ੍ਰੈਜ਼ੀਡੈਂਟ ਟਰੰਪ ਵੀ ਝੰਬ ਰਿਹਾ। ਓਵਰਆਲ ਇਹਨਾਂ ਦੇ ਜਿੰਨੇ H1B ਔਰ ਈਵਨ ਹੁਣ ਬੇਸ਼ੱਕ ਅਜੇ ਪੇਟੈਂਟ ਡਰੱਗਸ ਦੇ ਉੱਤੇ 100% ਟੈਰਿਫ ਲਾਇਆ, ਬਟ ਇਹਨਾਂ ਦੀਆਂ ਜੈਨਰਿਕਸ ਵੀ ਜਿਹੜੀ $20 ਬਿਲੀਅਨ ਦੀ ਇਹ ਟਰੇਡ ਕਰਦੇ ਨੇ ਵਨ ਸਾਈਡਡ। ਆਲਮੋਸਟ 30% ਜੈਨਰਿਕ ਡਰੱਗਸ ਜਿਹੜੀਆਂ ਅਮਰੀਕਾ 'ਚ ਆਉਂਦੀਆਂ ਭਾਰਤ ਤੋਂ ਆਉਂਦੀਆਂ ਉਹ ਵੀ ਪ੍ਰਭਾਵਿਤ ਹੋਣ ਜਾ ਰਹੀਆਂ ਨੇ। ਔਰ ਇਹਨਾਂ ਦਾ ਓਵਰਆਲ ਵੀ ਜਿਵੇਂ ਈਵਨ ਨੈਟੋ ਔਰ ਦੂਸਰਾ ਚ ਨਾਲ ਵੀ ਇਹਨਾਂ ਦਾ ਕੋਈ ਠੀਕ ਸਬੰਧ ਨਹੀਂ ਜੁੜੇ। ਇਸ ਵੇਲੇ ਬਿਲਕੁਲ ਆਈਸੋਲੇਟ ਹੈ ਭਾਰਤ ਹਰ ਪਾਸਿਓਂ। ਲੇਕਿਨ ਜਿਹੜਾ ਦੂਸਰਾ ਪਾਸਾ ਜਿਹੜਾ ਇਹਨਾਂ ਨੇ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰੈਂਡਲੀ ਮੁਲਕ ਦੀ ਧਰਤੀ ਦੇ ਉੱਤੇ, ਉਹ ਅਮਰੀਕਾ ਹੋਏ ਕੈਨੇਡਾ ਹੋਏ, ਹੁਣ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਈਵਨ ਨੇਪਾਲ ਪਾਕਿਸਤਾਨ 'ਚ ਵੀ ਇਹਨਾਂ ਨੇ ਕੀਤਾ, UK 'ਚ ਵੀ। ਔਰ ਨਿਖਿਲ ਗੁਪਤਾ ਕੇਸ, ਨਿਖਿਲ ਗੁਪਤਾ ਮਹਿਜ਼ ਇਹੀ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਵਿੱਚ ਉਸ ਨੂੰ ਜਿਹੜਾ ਐਕਸਟਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਲਿਆਂਦਾ ਗਿਆ 1 ਸਾਲ ਦੇ ਐਫਰਟ ਤੋਂ ਬਾਅਦ। ਲੇਕਿਨ ਹੁਣ ਜਿਹੜੇ ਪ੍ਰੋਸੀਕਿਊਟਰ ਨੇ ਜਿਹੜੇ ਸਾਊਥ ਡਿਸਟ੍ਰਿਕਟ ਨਿਊਯਾਰਕ ਕੋਰਟ ਦੇ ਵਿੱਚ 3 ਨਵੰਬਰ ਤੋਂ ਇਹ ਟਰਾਇਲ 'ਤੇ ਜਾਣਾ, ਉਹਨਾਂ ਕੋਲ ਹੋਰ ਬਹੁਤ ਸਾਰੇ ਐਡੀਸ਼ਨਲ ਸਬੂਤ ਆਏ ਨੇ, ਜਿਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਇਹ ਮਹਿਜ਼ ਇੱਕ ਕੰਟਰੈਕਟ ਹਾਇਰਿੰਗ ਵਾਲਾ ਕੰਮ ਨਹੀਂ ਸੀ। ਨਿਖਿਲ ਗੁਪਤਾ ਬੜਾ ਡੀਪਲੀ ਇਨਵੋਲਵ ਸੀ ਵਿਕਾਸ ਯਾਦਵ ਰਾਹ ਆਫੀਸ਼ੀਅਲ ਦੇ ਨਾਲ। ਲੇਕਿਨ ਮਲਟੀਪਲ ਚਾਰਜਿਸ ਜਿਹੜੇ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਐਗਜ਼ੈਂਪਟ ਲਿਆ, ਜਿਵੇਂ ਮੈਂ ਕਿਹਾ ਸੀ ਕਿ ਐਕਸਟ੍ਰੈਡੀਸ਼ਨ ਟ੍ਰੀਟੀ ਦਾ ਇੱਕ ਨੇਮ ਹੁੰਦਾ ਹੈ ਕਿ ਜਿਸ ਕੇਸ ਦੇ ਥੱਲੇ ਤੁਸੀਂ ਐਕਸਟ੍ਰਾਡਾਈਟ ਕੀਤਾ ਹੁੰਦਾ ਸਿਰਫ ਤੁਸੀਂ ਉਹੀ ਚਾਰਜਿਸ ਫਾਈਲ ਕਰ ਸਕਦੇ ਹੋ, ਹੋਰ ਕੇਸ ਨਹੀਂ ਪਾ ਸਕਦੇ। ਲੇਕਿਨ ਉਹਦੇ 'ਤੇ ਵੀ ਐਗਜ਼ੈਂਪਸ਼ਨ ਲਈ, ਕਿਉਂਕਿ ਜਦੋਂ ਅਮਰੀਕਨ ਇਨਵੈਸਟੀਗੇਟਰਸ ਨੇ ਇਹ ਵਿਕਾਸ ਯਾਦਵ ਨਿਖਿਲ ਗੁਪਤਾ ਇਹਨਾਂ ਦੇ ਫੋਨ ਇਹਨਾਂ ਦੇ ਦੂਸਰੇ ਟਰੈਕ ਔਰ ਦੂਜੇ ਖੰਗਾਲੇ ਤਾਂ ਇਹਨਾਂ ਨੂੰ ਲੱਗਾ ਵੀ ਇਹ ਤਾਂ ਲੰਬੇ ਵਕਤ ਤੋਂ ਇਕੱਲਾ ਇਸ ਤੱਕ ਮਹਿਦੂਦ ਨਹੀਂ ਹੈ ਕਿ ਵੀ ਇਹ ਮਰਡਰ ਫਾਰ ਹਾਇਰ ਪਲਾਟ ਹੈ। ਇਹ ਤਾਂ ਡਰੱਗ ਟ੍ਰੈਫਿਕਿੰਗ ਵੈਪਨ ਟ੍ਰੈਫਿਕਿੰਗ ਕਿ ਵੀ ਉਹਨੂੰ ਕਹਿ ਰਿਹਾ ਵੀ ਇੰਨੇ ਤੋਂ ਤੱਕ ਵੈਪਨ ਪਹੁੰਚਾਏ ਜਾਣਗੇ, ਇੰਨੀ ਤੂੰ ਕੋਕੇਨ ਪਹੁੰਚਾ ਦੇ। ਔਰ ਲੰਬੇ ਵਕਤ ਤੋਂ ਇਹ ਇਨਵੋਲਵ। ਔਰ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਮਰਡਰ ਤਾਂ ਜ਼ਾਹਰ ਹੈ ਪਰਮਜੀਤ ਸਿੰਘ ਪੰਜਵੜ ਦਾ ਹੋਏਗਾ, ਜਦੋਂ ਜਿਹੜਾ 6 ਮਈ 2023 ਨੂੰ ਹੋਇਆ ਨੇਪਾਲ ਦੇ ਵਿੱਚ ਵੀ। ਔਰ ਇਸ ਸਟੋਰੀ ਨੂੰ ਫਰਦਰ ਜਿਹੜਾ ਕਾਫੀ ਚੁੱਕਿਆ। ਬਲੂਮਬਰਗ ਦੀ ਇੱਕ ਸਟੋਰੀ ਜਿਹੜੀ ਅੱਜ ਹੀ ਪਬਲਿਸ਼ ਹੋਈ ਹੈ, ਜਿਸ ਦਾ ਜਿਹੜੀ 6-7 ਸਫ਼ੇ ਦੀ ਹੈ ਡੀਟੇਲਡ, ਔਰ ਬੜੇ ਇਨਵੈਸਟੀਗੇਟਿਵ 4-5 ਜਰਨਲਿਸਟ ਜਿਹੜੇ ਨੇ, ਫਾਸੀਨ ਮਾਂਗੀ, ਲੌਰਾ ਡਿਲਨ ਕੇਨ ਤੇ ਬੌਬ ਵੈਨ ਵਾਰਿਸ, ਉਹਨਾਂ ਨੇ ਕੀਤੀ। ਔਰ ਉਹਦਾ ਹੈਡਲਾਈਨ ਹੀ ਇਹ ਹੈ, US ਪ੍ਰੋਸੀਕਿਊਟਰਸ ਅਲੈਜ ਇੰਡੀਆ ਏਜੰਟ ਆਲਸੋ ਪਲਾਟਡ ਮਰਡਰ ਇਨ ਪਾਕਿਸਤਾਨ ਔਰ ਨੇਪਾਲ। ਹੁਣ ਨੇਪਾਲ ਵਾਲਾ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਦੋਂ ਇਹ ਡੀਟੇਲ ਆਈ। ਔਰ ਇਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਪ੍ਰੋਸੀਕਿਊਟਰਸ ਨੇ ਕੋਰਟ ਡਾਕੂਮੈਂਟਸ ਦੇ ਵਿੱਚ ਕਿਹਾ ਕਿ ਮਰਡਰ ਫਾਰ ਹਾਇਰ ਪਲਾਟ ਇਨਵੋਲਵਡ ਪਲਾਨਸ ਫਾਰ ਐਨ ਐਡੀਸ਼ਨਲ ਅਸੈਸੀਨੇਸ਼ਨ
इन नेपाल और पाकिस्तान। एक होर ਜਿਹੜੀ ਅਸੈਸੀਨੇਸ਼ਨ ਜਾਂ ਕਤਲ ਹੋਣਾ ਸੀ ਪਾਕਿਸਤਾਨ 'ਚ ਜਾਂ ਨੇਪਾਲ ਦੇ ਵਿੱਚ, US prosecutors linked Nikhil Gupta and Vikash Yadav for the killing of Hardeep Singh Nijjar, who was fatally shot in Canada in 2023। ਉਹ ਤਾਂ ਕਨਫਰਮ ਹੋ ਗਿਆ ਇਹਨਾਂ ਦੇ ਡਾਕੂਮੈਂਟਸ ਤੋਂ ਕਿ ਵੀ ਇਹਨਾਂ ਨੇ ਹੀ ਜਿਹੜਾ ਉਹ ਮਾਸਟਰਮਾਈਂਡ ਕੀਤਾ ਔਰ ਪਲਾਨ ਕੀਤਾ ਰਾਅ ਨੇ ਥਰੂ ਨਿਖਿਲ ਗੁਪਤਾ ਔਰ ਪਿੱਛੇ ਰਾਅ ਅਫੀਸ਼ੀਅਲ ਵਿਕਾਸ ਯਾਦਵ ਜੀ। The new allegations suggest the alleged murder for hire scheme was wider in scope than previously revealed, potentially raising new questions about violations of international law। ਹੁਣ ਇੱਕ ਮੁਲਕ ਦਾ ਨਹੀਂ, ਕਿੰਨੇ ਮੁਲਕਾਂ ਦੇ ਲਾਅ ਸੋਵਰਨਿਟੀ ਦੇ ਵਾਇਲੇਟ ਕੀਤੇ ਔਰ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਪੂਰੀ ਡੀਟੇਲਡ ਇਹ ਆਰਟੀਕਲ ਹੈ। ਔਰ ਐਡੀਸ਼ਨਲ ਅਸੈਸੀਨੇਸ਼ਨ ਨੇਪਾਲ ਔਰ ਪਾਕਿਸਤਾਨ ਦੇ ਵਿੱਚ। ਔਰ ਪਿਛਲੇ ਸਾਲ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਨਿਖਿਲ ਗੁਪਤਾ ਨੂੰ ਜਿਹੜਾ ਇੰਡੀਅਨ ਨੈਸ਼ਨਲ ਹੈ ਉਸ ਨੂੰ US ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਵਿੱਚ ਜਿਹੜਾ ਹੈ ਉਹ ਚਾਰਜ ਕੀਤਾ ਸੀ ਔਰ ਜੂਨ 2023 ਦੇ ਵਿੱਚ ਜਿਹੜਾ ਗੁਪਤਾ ਉੱਥੇ ਹੀ ਅਰੈਸਟ ਕਰਾ ਲਿਆ ਗਿਆ ਸੀ, ਸਾਲ ਬਾਅਦ ਇੱਥੇ ਲਿਆਂਦਾ ਗਿਆ। ਔਰ ਹੁਣ ਜਿਹੜੇ ਨਵੇਂ ਡਾਕੂਮੈਂਟ, ਮੈਂ ਬਲੂਮਬਰਗ ਦੀ ਸਟੋਰੀ ਨੂੰ ਕੋਟ ਕਰ ਰਿਹਾ, ਜਿਹੜੇ ਫੈਡਰਲ ਕੋਰਟ ਨਿਊਯਾਰਕ 'ਚ ਨਵੇਂ ਡਾਕੂਮੈਂਟ ਫਾਈਲ ਕੀਤੇ ਗਏ ਨੇ ਕਿ ਉਹਦੇ 'ਚ ਇਹ ਹੈ ਕਿ ਨਿਖਿਲ ਗੁਪਤਾ ਐਂਡ ਯਾਦਵ ਹੈਡ ਪਲਾਨਸ ਟੂ ਕਿਲ ਅਨਦਰ ਇੰਡੀਵਿਜੂਅਲ ਇਨ ਨੇਪਾਲ ਔਰ ਇਨ ਪਾਕਿਸਤਾਨ। ਇਹ ਹੁਣ ਕੀ ਹੈ, ਕੌਣ ਸੀ, ਇਹ ਸਾਹਮਣੇ ਆਏਗਾ। ਔਰ ਇਹ ਜਿਹੜੇ ਨੇ ਫਿਰ ਉਹਨਾਂ ਨੇ ਸਟੋਰੀ ਨੇ ਕਿਹਾ ਕਿ ਵੀ ਇਹ ਜਿਹੜੇ ਨਵੇਂ ਐਲੀਗੇਸ਼ਨ ਇਹ ਸੁਜੈਸਟ ਕਰਦੇ ਨੇ ਕਿ ਇਹ ਜਿਹੜੀ ਮਰਡਰ ਫਾਰ ਹਾਇਰ ਸਕੀਮ ਹੈ ਇਹ ਬਹੁਤ ਵਾਈਡਰ ਸੀ ਪ੍ਰੀਵੀਅਸਲੀ ਰਿਵੀਲਡ ਨਾਲੋਂ। ਮਲਟੀਪਲ ਕੰਟਰੀਜ਼ ਇਨਵੋਲਵ ਨੇ ਇਹਦੇ 'ਚ, ਇਨਕਲੂਡਿੰਗ ਦੋਜ਼ ਔਨ ਇੰਡੀਆਜ਼ ਬਾਰਡਰਸ and potentially raising new questions about violations of international law। ਔਰ ਫਿਰ ਜਿਹੜਾ ਇਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਰਸਨ ਬਿਹਾਈਂਡ ਦਾ ਅਲੈਜਡ ਪਲਾਟ ਵਾਜ਼ ਰਿਮੂਵਡ ਫਰਮ ਸਰਵਿਸ, ਇਹ ਉਹਨੇ ਰਣਧੀਰ ਜੈਸਵਾਲ ਨੇ ਕਿਹਾ ਸੀ ਅਸੀਂ ਉਹਨੂੰ ਹਟਾਤਾ ਵਿਕਾਸ ਯਾਦਵ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਕਸਟਰਨਲ ਅਫੇਅਰਸ ਮਿਨਿਸਟਰੀ ਅਜੇ ਤੱਕ ਇਸ ਬਾਰੇ ਉਹਨਾਂ ਨੇ ਦੜ ਵੱਟੀ ਹੋਈ ਹੈ, ਗੱਲਬਾਤ ਨਹੀਂ ਕਰ ਰਹੇ। ਔਰ ਇਸ ਵੇਲੇ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਉਹ ਨੇਪਾਲ ਦੇ ਵਿੱਚ ਆਲਰੇਡੀ ਵਿਗੜੀ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਵੀ ਨੇਪਾਲ ਦਾ ਟਾਰਗੇਟ ਕੌਣ ਸੀ। ਫਿਰ ਇਹਨਾਂ ਨੇ ਕਿਹਾ ਕਿ ਵੀ ਕੋਰਟ ਡਾਕੂਮੈਂਟਸ ਦੇ ਨਾਲ ਇਹ ਵੀ ਸਾਹਮਣੇ ਆਉਂਦਾ ਹੈ ਕਿ ਵੀ ਹੁਣ ਈਵਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਲਈ ਵੀ ਪ੍ਰੋਬਲਮਸ ਹੋਣਗੀਆਂ, ਜਿਹੜਾ ਕਿ ਜਸਟਿਨ ਟਰੂਡੋ ਦੀ ਲਾਈਨ ਨੂੰ ਕ੍ਰਾਸ ਕਰਕੇ ਖੁਦ ਹੀ ਇੰਡੀਆ ਦੇ ਨਾਲ ਜਿਹੜਾ ਹੈ ਉਹ ਵਪਾਰਕ ਸੰਬੰਧ ਵੀ ਬਣਾਉਣਾ ਚਾਹੁੰਦਾ ਹੈ ਜਾਂ ਉਸ ਦੇ ਨਾਲ ਨਾਰਮਲ ਕਰਨਾ ਚਾਹੁੰਦਾ ਹੈ। ਕਿਉਂਕਿ ਇਹ ਜਿਹੜੇ ਨਵੇਂ ਡਾਕੂਮੈਂਟ ਨੇ ਇਸ ਤੋਂ ਸਾਹਮਣੇ ਆ ਗਿਆ ਕਿ ਨਿਖਿਲ ਗੁਪਤਾ ਔਰ ਵਿਕਾਸ ਯਾਦਵ ਇਹਨਾਂ ਨੇ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਪਲਾਨ ਕੀਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜ਼ਾਹਰ ਹੈ ਵੀ ਇਸ ਦੇ ਜਵਾਬ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ 'ਤੇ ਡਾਕਟਰ ਜਸਦੀਪ ਬੈਂਸ ਔਰ ਦੂਸਰਿਆਂ ਦੇ ਐਫਰਟ ਦੇ ਨਾਲ ਜਿਹੜਾ SB 509 ਐਂਟੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਆਪਣੇ ਲਾ ਐਨਫੋਰਸਮੈਂਟ ਵਾਲਿਆਂ ਨੂੰ ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਕਿ ਉਹਨਾਂ ਨੂੰ ਪਤਾ ਹੋਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ। ਜਿਹੜਾ ਬਿੱਲ ਦੋਨਾਂ ਹਾਊਸਿਸ ਨੇ ਜਿਹੜਾ ਹਾਊਸ ਔਰ ਸੈਨੇਟ ਨੇ ਪਾਸ ਕੀਤਾ ਹੈ, ਗਵਰਨਰ ਦੀ ਟੇਬਲ ਤੇ ਪਿਆ ਹੈ। ਔਰ ਇਸ ਬਾਰੇ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਵੀ ਜਿਹੜਾ ਹੈ ਉਹ ਟਵੀਟ ਕੀਤਾ ਹੈ ਕਿ ਫੋਰਨ ਰਜੀਮ ਸ਼ੁਡਨਟ ਰਨ ਕੋਵਰਟ ਆਪਰੇਸ਼ਨਸ ਇਨ ਕੈਲੀਫੋਰਨੀਆ, ਮੋਦੀਜ਼ ਪ੍ਰੌਕਸੀਜ਼ ਆਲਰੇਡੀ ਟਾਰਗੇਟ ਸਿੱਖ ਅਮਰੀਕਨਸ ਹੀਅਰ, ਗਵਰਨਰ ਨਿਊਸਮ ਮਸਟ ਸਾਈਨ SB 509 ਟੂ ਡਿਫੈਂਡ ਕੈਲੀਫੋਰਨੀਅਨਸ। ਹੁਣ ਜਿਹੜੇ ਨਵੇਂ ਸਬੂਤ ਸਾਹਮਣੇ ਆਏ ਨੇ ਇਹਨੇ ਹੋਰ ਵੀ ਕਰ ਦਿੱਤਾ। ਹੁਣ ਉਹਨਾਂ ਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਗਵਰਨਰ ਹੈ ਉਹਦੇ 'ਤੇ ਸਾਈਨ ਕਰੇ। ਔਰ ਅੱਜ ਜਿਹੜੀ ਕੈਲੀਫੋਰਨੀਆ ਦਾ ਪ੍ਰੋਮੀਨੈਂਟ ਅਖਬਾਰ ਸੈਕਰਾਮੈਂਟੋ ਬੀ, ਉਸ ਦਾ ਨਾਂ ਹੈ, ਸੈਕਰਾਮੈਂਟੋ ਕੈਪੀਟਲ ਹੈ ਕੈਲੀਫੋਰਨੀਆ ਦੀ, ਔਰ ਉਹਦੇ 'ਚ ਉਹ ਛਪਦਾ। ਉਸ ਦੇ ਵਿੱਚ ਇੱਕ op-ed ਪੇਜ ਦੇ ਉੱਤੇ ਜਿਹੜਾ ਇੱਕ ਲੇਖ ਜਿਹੜਾ ਕਿ ਡਾਕਟਰ ਹਰਜੋਤ ਸਿੰਘ ਖਾਲਸਾ ਜਿਹੜੇ ਖੁਦ ਮੀਡੀਆ ਦੇ ਨਾਲ ਨੇ, ਜਿਹੜਾ ਪੰਜਾਬੀ ਰੇਡੀਓ USA ਨੂੰ ਰਨ ਕਰਦੇ ਨੇ, ਹੋਰ ਵੀ ਜਿਹੜੇ ਅੱਡ ਨੈਟਵਰਕ ਨੇ, ਉਹ ਬੜੀ ਡੀਟੇਲ ਫਾਰਮ ਦੇ ਵਿੱਚ op-ed ਛਪਿਆ। ਉਹਦਾ ਕੁਛ ਜਿਹੜਾ ਪੰਜਾਬੀ ਹਿੱਸਾ ਮੈਂ ਸਾਂਝਾ ਕਰ ਦਿੰਦਾ ਕਿ ਅੱਜ ਕੱਲ੍ਹ ਉਹਨਾਂ ਦਾ ਕਹਿਣਾ ਕਿ ਵੀ ਕੈਲੀਫੋਰਨੀਆ 'ਚ ਅਮਰੀਕਨ ਪ੍ਰਭੂ ਸੱਤਾ ਨੂੰ ਵਿਦੇਸ਼ਾਂ ਤੋਂ ਵੱਧ ਰਿਹਾ ਖਤਰਾ।
ਕਿ ਜਿਹੜਾ ਚੈਲੰਜ ਟੂ ਦਾ ਅਮਰੀਕਨ ਸੋਵਰਨਿਟੀ ਫਰੋਮ ਦਾ ਫੋਰਨ ਗਵਰਨਮੈਂਟਸ। ਔਰ ਉਸ ਦੇ ਵਿੱਚ ਕਿਉਂਕਿ ਲੁਬੇ ਲਬਾਬ ਇਹ ਸਾਰੀ ਲਿਖਤ ਦਾ ਗਵਰਨਰ ਨੂੰ ਅਪੀਲ ਹੈ ਕਿ ਭਾਈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਐਸਪੀ ਜਿਹੜਾ ਇਹ 506 ਹੈ ਇਸ ਦੇ ਉੱਤੇ ਦਸਤਖਤ ਕਰੋ ਔਰ ਇਹਨੂੰ ਲਾਅ ਬਣਨ ਦਿਓ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦੁਨੀਆ ਦੀ 5ਵੀਂ ਤੇ ਸਭ ਤੋਂ ਵੱਡੀ ਅਰਥ ਵਿਵਸਥਾ ਤੇ 4 ਕਰੋੜ ਕੈਲੀਫੋਰਨੀਆ ਦੀ ਆਬਾਦੀ ਹੈ, ਉਹ ਸੂਬਾ ਜਿਹੜਾ ਮਾਡਰਨਿਟੀ ਔਰ ਲੋਕ ਰਾਜੀ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ। ਪਰ ਇਸ ਸੂਬੇ ਸਾਡੇ ਦੇ ਵਿੱਚ ਵੀ ਤਾਨਾਸ਼ਾਹੀ ਹਕੂਮਤਾਂ ਔਰ ਉਹਨਾਂ ਦੇ ਹਾਕਮ ਇੰਡੀਅਨ ਸਟੇਟ ਓਬਵੀਅਸਲੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ। ਔਰ ਦੂਸਰਾ ਔਰ ਫਿਰ ਉਹਨਾਂ ਨੇ ਚੀਨ ਦੀ ਸ਼ੰਘਾਈ ਕੋਆਪਰੇਸ਼ਨ ਜਥੇਬੰਦੀ ਦੇ ਸੰਮੇਲਨ ਮੌਕੇ ਮੋਦੀ ਔਰ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਵੇਂ ਘਿਓ ਖਿਚੜੀ ਨੇ ਉਹਨਾਂ ਦੀਆਂ ਤਸਵੀਰਾਂ ਤੋਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੇ ਸਾਰੇ ਨੇ ਤਿੰਨੋਂ ਹੀ ਪੁਤਿਨ ਵੀ ਔਰ ਸ਼ੀ ਜਿਨਪਿੰਗ ਔਰ ਮੋਦੀ ਇਹ ਕੈਲੀਫੋਰਨੀਆ ਨੂੰ ਤਾਂ ਆਪਣੀ ਬੈਟਲ ਗਰਾਊਂਡ ਸਮਝਦੇ ਨੇ। ਔਰ ਇਹ ਆਪਣੀ ਜਿਹੜੀ ਉਹਨਾਂ ਦੀ ਨੈਰੋ ਪੋਲੀਟਿਕਸ ਹੈ ਜਿਹਦੇ 'ਚ ਡਾਈਸੈਂਟ ਨੂੰ ਟੋਲਰੇਟ ਨਹੀਂ ਕਰਦੇ ਉਹਨੂੰ ਅਮਰੀਕਾ ਦੀ ਧਰਤੀ 'ਤੇ ਲਿਆ ਕੇ ਵੀ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ। ਔਰ ਇਹ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੱਥੇ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ 'ਚ ਜਿੱਥੇ ਇੰਡੀਅਨ ਅਮਰੀਕਨ ਨੇ, ਚੀਨੀ ਅਮਰੀਕਨ ਨੇ, ਸਿੱਖ ਅਮਰੀਕਨ ਨੇ ਤੇ ਹੋਰ ਪ੍ਰਵਾਸੀ ਭਾਈਚਾਰੇ ਸ਼ਾਮਲ ਨੇ। ਔਰ ਇੱਥੇ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਖਤਰਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕਿਉਂਕਿ ਜਿਹੜੀ ਆਵਾਜ਼ ਡਾਈਸੈਂਟ ਦੀ ਹੈ ਉਹਨੂੰ ਦਬਾਉਣ ਦੀ ਲਾਈਨ ਹੈ। ਔਰ ਇਹ ਨਾਰਥ ਕੈਲੀਫੋਰਨੀਆ ਤੋਂ ਸਾਊਥ ਕੈਲੀਫੋਰਨੀਆ ਤੱਕ ਜਿਹੜੇ ਫੋਰਨ ਏਜੰਟ ਨੇ, ਪ੍ਰੋਕਸੀਜ਼ ਨੇ ਇਹਨਾਂ ਗਵਰਨਮੈਂਟਸ ਦੀਆਂ, ਉਹ ਡਾਈਸੈਂਟ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਇਸ ਜ਼ੁਲਮ ਦਾ ਸਹਾਰਾ ਲੈ ਰਹੇ ਨੇ। ਫਿਰ ਇਸ ਓਪੈਡ ਪੇਜ 'ਚ ਆਰਟੀਕਲ ਜਿਹੜਾ ਸੈਕਰਾਮੈਂਟੋ ਬੀਚ ਛਪਿਆ ਉਹਨਾਂ ਨੇ ਡਿਟੇਲਸ ਦਿੱਤੀਆਂ ਨੇ ਕਿ ਅਗਸਤ 2024 'ਚ ਸਿੱਖ ਕਾਰਕੁਨ ਸਤਿੰਦਰਪਾਲ ਸਿੰਘ ਰਾਜੂ ਜਿਹੜੇ ਵੁੱਡਲੈਂਡ ਨੇੜੇ ਗੱਡੀ ਚਲਾ ਰਹੇ ਸਨ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ ਜਿਹਦੇ 'ਚ ਰਾਜੂ ਤੇ ਉਹਨਾਂ ਦਾ ਦੋਸਤ ਬਾਲ ਬਚੇ। ਫਿਰ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਹੈ ਕਿ ਭਾਈ ਕਿਵੇਂ ਇੰਡੀਅਨ ਜਿਹੜੀਆਂ ਪ੍ਰੋਕਸੀ ਦੇ ਲਈ ਜ਼ਿੰਮੇਵਾਰ ਨੇ ਔਰ ਇਹ ਡਿਊ ਟੂ ਪੋਲੀਟੀਕਲ ਰੀਜ਼ਨ ਸੀ ਕਿਉਂਕਿ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਸੀ। ਔਰ ਇਹ ਜਿਹੜੀ ਹੈ ਏਪੈਕ ਦੀ ਗੱਲਬਾਤ ਤੋਂ ਠੀਕ ਪਹਿਲਾਂ ਇਹ ਘਟਨਾ ਹੁੰਦੀ ਹੈ। ਫਿਰ ਉਹਨਾਂ ਨੇ ਇਸ ਓਪੈਡ ਪੇਜ ਦੇ ਵਿੱਚ ਕਿਹਾ ਹੈ ਕਿ ਵੀ ਇਹ ਜਿਹੜੀ ਫੋਰਨ ਇੰਟਰਫੀਅਰੈਂਸ ਹੈ ਇਹਨੂੰ ਰੋਕਣ ਦੇ ਲਈ SB 509 ਜਿਹੜਾ ਕਿ ਆਲਰੇਡੀ ਅਸੈਂਬਲੀ ਔਰ ਸੈਨੇਟ ਦੇ ਵਿੱਚ ਜਿਹੜਾ ਸਰਬਸੰਮਤੀ ਨਾਲ ਪਾਸ ਹੋ ਚੁੱਕਿਆ ਹੈ ਉਸ ਨੂੰ ਗਵਰਨਰ ਗੈਵਿਨ ਨਿਊਸਮ ਜਿਹੜਾ ਉਹਦੇ 'ਤੇ ਦਸਤਖਤ ਕਰਨ ਉਹਨਾਂ ਦੇ ਫੈਸਲੇ ਦੀ ਉਡੀਕ ਹੈ ਕਿਉਂਕਿ ਉਹਨਾਂ ਦੇ ਦਸਤਖਤਾਂ ਤੋਂ ਬਾਅਦ ਇਹ ਕਾਨੂੰਨ ਜਿਹੜਾ ਕੈਲੀਫੋਰਨੀਆ ਦੇ ਆਫਿਸ ਆਫ ਐਮਰਜੈਂਸੀ ਸਰਵਿਸ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਸਾਡੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ, ਤੰਗ ਪਰੇਸ਼ਾਨ ਕਰਨ ਤੇ ਡਰਾਉਣ ਦੀਆਂ ਘਟਨਾਵਾਂ ਨੂੰ ਪਛਾਣਨ ਤੇ ਰੋਕਣ ਲਈ ਕਾਰਵਾਈ ਕਰਨ ਦੀ ਸਿਖਲਾਈ ਦੇਗਾ। ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਇਸ ਦੇ ਉੱਤੇ ਹੋਏਗੀ। ਫਿਰ ਉਹਨਾਂ ਨੇ ਬਿੱਲ ਦੀ ਸਪਾਂਸਰ ਸੈਨੇਟਰ ਐਨਾ ਕੋਬਲਰ ਨੂੰ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਈ ਰੂਪ ਹੋ ਸਕਦੇ ਨੇ, ਸਰੀਰਕ ਹਾਨੀ ਜਾਂ ਤੰਗ ਪਰੇਸ਼ਾਨੀ ਹੈ, ਡਿਜੀਟਲ ਧਮਕੀਆਂ ਨੇ ਤਾਂ ਔਰ ਜਿਹੜੇ ਇੱਥੇ ਆ ਕੇ ਅਮਰੀਕਾ ਦੇ ਸਿਟੀਜ਼ਨ ਬਣੇ ਨੇ ਉਹਨਾਂ ਨੂੰ ਡਰਾਇਆ ਧਮਕਾਇਆ, ਉਹਨਾਂ ਦੇ ਹੱਕਾਂ 'ਤੇ ਛਾਪੇ ਔਰ ਇਹ ਸਾਰਾ ਜਿਹੜਾ ਦੁਨੀਆ ਦੇ ਵਿੱਚ ਇਸ ਕਿਸਮ ਦੇ ਖੌਫ ਦਾ ਮਾਹੌਲ। ਔਰ ਫਿਰ ਉਹਨਾਂ ਨੇ ਫਰੀडम ਹਾਊਸ ਨੂੰ ਕੋਟ ਕੀਤਾ ਕਿ ਦੁਨੀਆ ਭਰ ਦੀਆਂ ਘੱਟੋ ਘੱਟ 55 ਸਰਕਾਰਾਂ ਐਸੇ ਹੱਥਕੰਡੇ ਵਰਤ ਰਹੀਆਂ ਨੇ ਜਿਨ੍ਹਾਂ ਵਿੱਚ ਜਿਹੜਾ ਈਰਾਨ, ਚੀਨ ਤੇ ਭਾਰਤ ਸ਼ਾਮਲ ਨੇ। ਇਹ ਆਵਾਜ਼ ਬੰਦ ਕਰਾਉਣ ਲਈ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਦਹਿਸ਼ਤਗਰਦੀ ਕਰਨਾ। ਫਿਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜ਼ਿਕਰ ਕੀਤਾ ਕਿ ਇਹ ਭਾਰਤ ਸਰਕਾਰ ਦੀ ਹੱਥ ਠੋਕੀ ਜਥੇਬੰਦੀ ਹੈ ਜਿਹੜੀ ਕਿ ਮੋਦੀ ਦੇ ਤਾਨਾਸ਼ਾਹ ਨੀਤੀਆਂ ਦਾ ਪ੍ਰਚਾਰ ਕਰਦੀ ਹੈ। ਉਸ ਨੇ ਇਸ SB 509 ਨੂੰ ਕਮਜ਼ੋਰ ਕਰਨ ਲਈ ਕਈ ਜਿਹੜੀਆਂ ਸੋ ਕਾਲਡ ਅਮੈਂਡਮੈਂਟਸ ਨੇ ਉਹਨਾਂ ਰਾਹੀਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਔਰ ਉਹਨਾਂ ਨੇ ਝੂਠਾ ਦਾਅਵਾ ਕੀਤਾ ਕਿ ਇਹ ਜਿਹੜਾ SB 509 ਹੈ ਇਹ ਹਿੰਦੂ ਵਿਰੋਧੀ ਹੈ ਕਿਉਂਕਿ ਇਹਨੂੰ ਕੋ ਸਪਾਂਸਰ ਕਰਨ ਵਾਲੀ ਇੱਕ ਬੀਬੀ ਸਿੱਖ ਅਮਰੀਕਨ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਪੂਰਾ ਜਿਹੜਾ ਬਿੱਲ ਦੇ ਰਾਹ ਝੜਕੇ ਵੀ ਲਾਏ ਔਰ ਹੁਣ ਵੀ ਇਹ ਉਸ ਕਿਸਮ ਦੇ ਯਤਨ ਕਰ ਰਹੇ ਨੇ ਤਾਂ ਕਿ ਗਵਰਨਰ ਰਾਹੀਂ ਇਸ ਨੂੰ
ਵੀਟੋ ਕਰਾਇਆ ਜਾ ਸਕੇ। ਅੱਛਾ। ਔਰ ਇਹ ਫਿਰ ਉਹਨਾਂ ਨੇ ਕਿਹਾ ਕਿ ਜੁਲਾਈ ਮਹੀਨੇ 'ਚ ਸਟਾਕਟਨ ਦੇ ਹਿਸਟੋਰੀਕਲ ਗੁਰਦੁਆਰਾ ਸਾਹਿਬ 'ਚ ਟੈਲੀਫੋਨ ਰਾਹੀਂ ਧਮਕੀ ਭਰੇ ਸੁਨੇਹੇ ਮਿਲੇ, ਜਿਸ ਵਿੱਚ ਗੁਰੂ ਘਰ ਦੇ ਆਗੂਆਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਤੁਸੀਂ ਚਾਹੇ FBI ਨੂੰ ਕਾਲ ਕਰੋ, ਸਾਨੂੰ ਕੋਈ ਪਰਵਾਹ ਨਹੀਂ। ਇਹਦੇ ਸਬੂਤ ਰਿਕਾਰਡਿੰਗ ਹੈ ਉਹ ਸਾਰੇ ਮੈਸੇਜ ਦੀ। ਗੰਦੀ ਭਾਸ਼ਾ ਦੁਆਰਾ ਸਿੱਖ ਅਮਰੀਕਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਲਗਭਗ 1 ਸਦੀ ਤੋਂ ਵੀ ਪਹਿਲਾਂ ਸਿੱਖ ਜਿਹੜੇ ਨੇ ਇਸ ਇਤਿਹਾਸਕ ਗੁਰਦੁਆਰੇ ਨੂੰ ਉਹਨਾਂ ਨੇ 1913 ਦੇ ਵਿੱਚ ਬਿਲਡ ਕੀਤਾ ਹੋਇਆ। ਔਰ ਇਹ ਸਾਰਾ ਜੋ ਵੀ ਧਮਕੀਆਂ ਔਰ ਜੋ ਉਹਨਾਂ ਦੇ ਨੁਮਾਇੰਦੇ ਨੇ ਆ ਕੇ ਕੀਤਾ ਉਹ CCTV ਕੈਮਰਿਆਂ ਦੇ ਵਿੱਚ ਵੀ ਬੰਦ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ SP 509 ਦੇ ਜ਼ਰੀਏ ਜਿਹੜੀ ਟ੍ਰੇਨਿੰਗ ਦਿੱਤੀ ਜਾਏਗੀ, ਇਸ ਦੀ ਲੋੜ ਤੇ ਮਹੱਤਤਾ ਹੋਰ ਵੀ ਜ਼ਿਆਦਾ ਹੈ, ਕਿਉਂਕਿ ਇਸ ਵੇਲੇ ਦੁਨੀਆ ਦੀਆਂ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ 3 ਖਾਸ ਤਾਕਤਵਰ ਖੁਫੀਆ ਏਜੰਸੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਹੈ। ਉਹਨਾਂ ਦੇ ਵਿੱਚ ਚੀਨ ਦੀ MSS ਹੈ ਔਰ ਰੂਸ ਦੀ FSB ਹੈ ਔਰ ਭਾਰਤ ਦੀ ਰਾਹ ਸ਼ਾਮਲ ਹੈ, ਜਿਹੜੀ ਬਾਹਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਇਸ ਓਪੀਨੀਅਨ ਐਡ ਪੇਜ ਦੇ ਉੱਤੇ ਕਿ ਇਹ ਜਦੋਂ ਨਵੰਬਰ 3 ਦੇ ਵਿੱਚ ਜਿਹੜਾ ਮੋਦੀ ਦਾ ਗਰੋਹ ਹੈ ਉਸ ਦਾ ਨਿਖਿਲ ਗੁਪਤੇ ਦੇ ਉੱਤੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਫੌਜਦਾਰੀ ਮੁਕੱਦਮਾ ਚੱਲੇਗਾ ਤੇ ਹੋਰ ਵੀ ਚੀਜ਼ਾਂ ਦਾ ਪਰਦਾਫਾਸ਼ ਹੋਏਗਾ। ਔਰ ਇਹ ਕਿਉਂਕਿ ਉਹਨਾਂ ਨੇ ਇੱਕ ਅਮਰੀਕਨ ਸਿੱਖ ਆਗੂਆਂ ਦੀ ਹੱਤਿਆ ਲਈ ਇਹ ਜਿਹੜਾ ਇਸ ਨੂੰ ਵਰਤਿਆ ਪਹਾੜੇ ਦੇ ਕਾਤਲ ਵਜੋਂ। ਔਰ ਰਾਹ ਦਾ ਸਾਬਕਾ ਮੁਖੀ ਸਾਮੰਤ ਗੋਇਲ, ਰਾਹ ਦੇ ਅਧਿਕਾਰੀ ਵਿਕਾਸ ਯਾਦਵ ਤੇ ਮੋਦੀ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਡੋਵਲ, ਉਸ ਦਾ ਨਾਂ ਸਿੱਧਾ ਇਹਦੇ ਨਾਲ ਜੁੜਦਾ ਹੈ। ਔਰ ਆਲਰੇਡੀ ਵਿਕਾਸ ਯਾਦਵ ਦੇ ਉੱਤੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ 'ਚ ਫੌਜਦਾਰੀ ਮੁਕੱਦਮਾ ਦਰਜ ਹੋ ਚੁੱਕਾ ਹੈ। ਔਰ ਕਨਕਲੂਜਨ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਇਸ ਓਪੈਡ ਪੇਜ ਦੇ ਵਿੱਚ ਕਿ ਗੋਲਡਨ ਸਟੇਟ ਹਮੇਸ਼ਾ ਉਸ ਜਗ੍ਹਾ ਰਹੀ ਹੈ ਜਿੱਥੇ ਭਵਿੱਖ ਦੇ ਸੁਨਹਿਰੀ ਸ਼ੁਰੂਆਤ ਹੁੰਦੀ ਹੈ, ਲੈਂਡ ਆਫ ਓਪਰਚੁਨਿਟੀ। ਤੁਸੀਂ ਜਿਹੜਾ ਰੋਸ਼ਨ ਭਵਿੱਖ ਦੀ ਗੱਲ ਕਰਦੇ ਹੋ। ਮੋਦੀ, ਪੁਤਿਨ ਤੇ ਸ਼ੀ ਜਿਨਪਿੰਗ ਕੈਲੀਫੋਰਨੀਆ ਨੂੰ ਨਿਸ਼ਾਨਾ ਬਣਾ ਰਹੇ ਨੇ। ਇਹ ਤਾਨਾਸ਼ਾਹ ਸਾਡੇ ਲੋਕਾਂ ਦੀ ਹੱਕ ਸੱਚ ਪ੍ਰਤੀ ਦ੍ਰਿੜਤਾ ਬਾਰੇ ਭੁਲੇਖੇ 'ਚ ਨੇ। ਗਵਰਨਰ ਨਿਊਸਮ ਲਈ ਇਹ ਲਾਜ਼ਮੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ SP 509 ਤੇ ਦਸਤਖਤ ਕਰਕੇ ਕੈਲੀਫੋਰਨੀਆ ਦੀਆਂ ਅਮਰੀਕਨ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਅਤੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ। ਅਸੀਂ ਬਿਲਕੁਲ ਪੂਰੀ ਤਰ੍ਹਾਂ ਇਸ ਦੇ ਨਾਲ ਸਹਿਮਤ ਹਾਂ ਔਰ ਅਸੀਂ ਸਮਝਦੇ ਹਾਂ ਕਿ ਕੈਲੀਫੋਰਨੀਆ, ਕਿਉਂਕਿ ਇਹਦੇ 'ਚ ਬਾਕੀ ਅਮਰੀਕਾ ਦਾ ਰੋਲ ਨਹੀਂ ਹੈ, ਕੈਲੀਫੋਰਨੀਆ ਵਾਸੀ ਸਿੱਖ ਸਾਡੇ ਵੀਰ ਭੈਣਾਂ ਵੱਡੀ ਗਿਣਤੀ ਦੇ ਵਿੱਚ ਈਮੇਲਾਂ ਰਾਹੀਂ ਵੀ ਗਵਰਨਰ ਨੂੰ ਜਿਹੜਾ ਇਹ ਰਿਕੁਐਸਟ ਕਰਨ ਕਿ ਉਹ ਇਸ SP 509 ਦੇ ਇਸ ਜਿਹੜਾ ਹਾਊਸ ਔਰ ਸੈਨੇਟ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਹੋਇਆ ਹੈ ਇਸ ਦੇ ਉੱਤੇ ਦਸਤਖਤ ਕਰਨ ਤਾਂ ਕਿ ਕਾਨੂੰਨ ਬਣੇ ਔਰ ਕੈਲੀਫੋਰਨੀਆ ਦੇ ਲੋਕ ਜਿਹੜੇ ਵਿਰੋਧੀ ਆਵਾਜ਼ਾਂ ਰੱਖਦੇ ਨੇ, ਉਹ ਭਾਵੇਂ ਆਪਣੇ ਮੁਲਕਾਂ ਦੀ ਨੀਤੀ ਨਾਲ ਸਹਿਮਤ ਨਹੀਂ ਨੇ, ਉਹਨਾਂ ਦੀਆਂ ਜਾਨਾਂ ਇੱਥੇ ਵੀ ਖਤਰੇ 'ਚ ਨੇ, ਉਹ ਮਹਿਫੂਜ਼ ਹੋਣ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।